ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸੋਧੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 26 ਤਰੀਕ ਆ ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਤੇ ਪਰਿਵਾਰ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਕੁਝ ਘੰਟੇ ਪਹਿਲਾਂ ਅਨਾਉਂਸ ਕੀਤਾ ਆ ਵੀ ਇਜ਼ਰਾਈਲ ਤੇ ਹਮਾਸ ਦੇ ਵਿੱਚ ਜੋ ਜੰਗ ਚੱਲ ਰਹੀ ਆ, ਹੋ ਸਕਦਾ ਉਹਦੇ ਵਿੱਚ ਕੁਝ ਪੌਜ਼ ਆਵੇ ਅਗਲੇ ਸੋਮਵਾਰ ਤੱਕ। ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਆ ਪ੍ਰੈਜ਼ੀਡੈਂਟ ਜੋ ਬਾਈਡਨ ਅਤੇ ਅਮਰੀਕਾ ਦੀ ਸਰਕਾਰ ਦੇ ਉੱਤੇ ਆ। ਲਗਭਗ ਦੁਨੀਆ ਦੀਆਂ ਸਾਰੀਆਂ ਤਾਕਤਾਂ ਇੱਕ ਪਾਸੇ ਆ ਤੇ ਅਮਰੀਕਾ ਇੱਕ ਪਾਸੇ ਆ ਤੇ ਇੰਗਲੈਂਡ ਵਾਲੇ ਆਪਣੇ ਆਪ ਨੂੰ ਐਬਸੈਂਟ ਕਰ ਲੈਂਦੇ ਜਦੋਂ UN ਦੇ ਵਿੱਚ ਜੋ VOTING ਹੁੰਦੀ ਹੈਗੀ ਆ। ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਇੱਕ ਅਮਰੀਕਨ ਆਰਮੀ ਮੈਨ ਨੇ ਇਜ਼ਰਾਈਲ ਦੀ ਐਮਬੈਸੀ ਦੇ ਸਾਹਮਣੇ ਆਪਣੇ ਆਪ ਨੂੰ ਅੱਗ ਲਾ ਲਈ ਤੇ ਬਾਅਦ ਦੇ ਵਿੱਚ ਉਹਦੀ ਜਿਹੜੀ ਆ ਮੌਤ ਵੀ ਹੋ ਗਈ ਹੈਗੀ ਆ। ਸੋ ਇਹਦੇ ਸੰਬੰਧ ਦੇ ਵਿੱਚ ਨੈਗੋਸ਼ੀਏਸ਼ਨਸ ਚੱਲ ਰਹੀਆਂ। ਮੁਸਲਮਾਨਾਂ ਦਾ ਹੋਲੀ ਮੰਥ ਆਫ ਰਮਾਦਾਨ ਦਾ ਆਉਣਾ ਆ ਅਰਾਊਂਡ ਮਾਰਚ 10 ਤੇ ਉਸ ਤੋਂ ਪਹਿਲਾਂ ਕੋਸ਼ਿਸ਼ ਹੋ ਰਹੀ ਆ ਵੀ ਜੋ ਬੰਬਾਰਡਮੈਂਟ ਆ ਇਜ਼ਰਾਈਲ ਵੱਲੋਂ ਕੀਤੀ ਜਾਂਦੀ ਆ ਉਸ ਨੂੰ ਰੋਕਿਆ ਜਾਵੇ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ, ਫੈਡਰਲ ਟ੍ਰੇਡ ਕਮਿਸ਼ਨ ਆ, ਉਹਨਾਂ ਨੇ ਕਰੋਗਰ ਜਿਹੜੇ ਸਟੋਰ ਆ ਤੇ ਐਲਬਰਟਸਨ ਸਟੋਰ ਆ, ਉਹਨਾਂ ਦੇ ਮਰਜਰ ਨੂੰ ਰੋਕ ਦਿੱਤਾ ਹੈਗਾ ਆ। FTC ਇਹ ਕਹਿੰਦਾ ਆ ਵੀ ਜੇ ਦੋਨੋਂ ਜਿਹੜੀਆਂ ਰੀਟੇਲ ਚੇਨਸ ਆ ਉਹ ਆਪਸ 'ਚ ਮਿਲ ਜਾਂਦੀਆਂ, ਉਹਦੇ ਨਾਲ ਗਰੋਸਰੀ ਪ੍ਰਾਈਸਿਸ ਦੇ ਵਿੱਚ ਵਾਧਾ ਹੋਊਗਾ ਤੇ ਵਰਕਰਸ ਨੂੰ ਇਸ ਦੇ ਨਾਲ ਨੁਕਸਾਨ ਹੋਊਗਾ। FTC ਦੇ ਨਾਲ ਜਿਹੜੇ ਕੁਛ ਅਟਰਨੀ ਜਨਰਲਸ ਆ, ਉਹਨਾਂ ਨੇ ਇਸ ਮਰਜਰ ਨੂੰ, ਇਹ ਦੋਨਾਂ ਦੇ ਸੁਮੇਲ ਨੂੰ ਰੋਕਣ ਦੇ ਉਲਟ ਲਾਸੂਟ ਦਰਜ ਕੀਤੇ ਸੀਗੇ। ਸੋ ਕਰੋਗਰ ਤੇ ਐਲਬਰਟਸਨ, ਇਹਨਾਂ ਨੇ ਜਿਹੜੀ ਡੀਲ ਬਣਾਈ ਸੀ ਉਸ ਦੇ ਵਿੱਚ ਉਹ ਕਹਿੰਦੇ ਸੀ ਵੀ ਉਹ ਡਾਈਵੈਸਟ ਕਰਨਗੇ, ਪੈਸੇ ਕੱਢਣਗੇ 400 ਸਟੋਰਾਂ ਚੋਂ ਤੇ ਹੋਰ ਜਿਹੜੇ ਐਸੈਟਸ ਆ ਉਹਨਾਂ ਦੇ ਵਿੱਚੋਂ, ਤਾਂ ਜੋ ਜਿਹੜੇ ਐਂਟੀ ਟਰਸਟ ਕੰਸਰਨਸ ਆ ਉਹਨਾਂ ਨੂੰ ਹਟਾ ਲਿਆ ਜਾਵੇ। ਇਹ ਦੋਨੋਂ ਹੀ ਕਾਫੀ ਵੱਡੇ ਰੀਟੇਲ ਸਟੋਰਸ ਨੇ, ਕਰੋਗਰ ਤੇ ਐਲਬਰਟਸਨਸ। ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਚੱਲਦੇ ਆ। $24.6 ਬਿਲੀਅਨ ਦੀ ਐਕੁਇਜ਼ੀਸ਼ਨ ਹੋਣੀ ਸੀ। ਕਰੋਗਰ ਨੇ ਐਲਬਰਟਸਨਸ ਨੂੰ ਇਹ ਖਰੀਦਣਾ ਸੀ, ਪਰ ਹਾਲ ਦੀ ਘੜੀ ਐਰੀਜ਼ੋਨਾ, ਕੈਲੀਫੋਰਨੀਆ, ਵਾਸ਼ਿੰਗਟਨ DC, ਇਲੀਨੋਇਸ, ਮੈਰੀਲੈਂਡ, ਨਵਾਡਾ, ਨਿਊ ਮੈਕਸੀਕੋ, ਓਰੇਗਨ ਤੇ ਵਾਇਓਮਿੰਗ ਦੇ ਅਟਰਨੀ ਜਨਰਲਸ ਦੇ ਨਾਲ FTC ਨੇ ਜਿਹੜਾ ਉਹ ਮਿਲ ਕੇ ਕਿਹਾ ਆ ਵੀ ਅਸੀਂ ਇਹ ਦੋਨਾਂ ਸਟੋਰਸ ਦੇ ਮਰਜਰਸ ਨੂੰ ਇਕੱਠਿਆਂ ਹੋਣ ਤੋਂ ਜਿਹੜਾ ਉਹ ਰੋਕ ਰਹੇ ਹਾਂ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਗਵਰਨਰ ਨੂੰ ਅੱਜ ਨੋਟਿਸ ਫੇਰ ਦੇ ਦਿੱਤਾ ਗਿਆ ਵੀ ਭਾਈ ਸਾਹਿਬ ਤੁਹਾਨੂੰ ਅਸੀਂ ਇੱਕ ਵਾਰੀ ਫੇਰ ਰੀਕਾਲ ਕਰਨ ਦੀ ਕੋਸ਼ਿਸ਼ ਕਰਨ ਜਾ ਰਹੇ ਹੈਗੇ ਆ। ਪਿਛਲੇ 3 ਸਾਲਾਂ ਦੇ ਵਿੱਚ ਇਹ ਸੈਕੰਡ ਟਾਈਮ ਹੋਊਗਾ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੂੰ ਰੀਕਾਲ ਕੀਤਾ ਜਾ ਸਕਦਾ ਹੈਗਾ। ਅੱਜ ਉਹਨਾਂ ਨੂੰ ਇੱਕ ਨੋਟਿਸ ਭੇਜਿਆ ਗਿਆ, ਇੰਟੈਂਟ ਟੂ ਰੀਕਾਲ। ਜੋ ਕੰਜ਼ਰਵੇਟਿਵ ਐਕਟਿਵਿਸਟ ਗਰੁੱਪ ਜੋ ਰੈਸਕਿਊ ਕੈਲੀਫੋਰਨੀਆ ਵਾਲੇ ਆ, ਉਹਨਾਂ ਨੇ ਇਹ ਕਿਹਾ। ਇਹ ਸੇਮ ਗਰੁੱਪ ਆ ਜਿਨ੍ਹਾਂ ਨੇ ਪਿਛਲੇ ਰੀਕਾਲ ਤੇ ਫੰਡ ਰੇਜ਼ਿੰਗ ਵੀ ਕੀਤਾ ਸੀ ਤੇ ਜਿੰਨੇ ਵੀ ਸਿਗਨੇਚਰ ਚਾਹੀਦੇ ਹੁੰਦੇ ਆ ਉਹ ਇਕੱਠੇ ਕਰ ਲਏ ਸੀ 2021 ਦੇ ਵਿੱਚ। ਜੀ ਬਿਲਕੁਲ। ਇਹ ਇਨਫੈਕਟ ਹਰਜੋਤ ਸਿੰਘ ਜੀ, ਓਵਰਆਲ ਦੇਖਿਆ ਜਾਵੇ ਤਾਂ 7ਵੀਂ ਰੀਕਾਲ ਐਫਰਟ ਆ ਕੈਲੀਫੋਰਨੀਆ ਦੇ ਗਵਰਨਰ ਨਿਊਸਮ ਦੇ ਉਲਟ। ਰੈਸਕਿਊ ਕੈਲੀਫੋਰਨੀਆ ਨਾਂ ਦੀ ਜਿਹੜੀ ਇਸ ਟਾਈਮ ਇਹ ਪੈਕ ਆ, ਉਹ ਸੰਸਥਾ ਜਿਹੜੀ ਆ ਇਹ ਕੋਸ਼ਿਸ਼ ਕਰ ਰਹੀ ਹੈਗੀ ਆ ਵੀ ਜਿੱਦਾਂ ਤੁਸੀਂ ਦੱਸਿਆ ਵੀ ਇਹ ਕਹਿੰਦੇ ਆ ਵੀ ਅਬੈਂਡਨ ਕਰ ਦਿੱਤਾ ਆ। $68 ਬਿਲੀਅਨ ਦਾ ਜਿਹੜਾ ਬਜਟ ਦਾ ਡੈਫਿਸਿਟ ਆ, ਪਬਲਿਕ ਸੇਫਟੀ, ਇਮੀਗ੍ਰੇਸ਼ਨ, ਐਜੂਕੇਸ਼ਨ ਦਾ ਕਹਿੰਦੇ ਵੀ ਇਸ ਟਾਈਮ ਵੱਡੇ ਜਿਹੜੇ ਮਸਲੇ ਆ
ਉਹ ਬਣੇ ਪਏ ਹੈਗੇ ਆ। ਸੋ 14 ਸਤੰਬਰ 2021 ਨੂੰ ਪਿਛਲੀ ਵਾਰੀ ਜਿਹੜੀਆਂ ਵੋਟਾਂ ਹੋਈਆਂ ਸੀ, ਉਦੋਂ 38% ਦੇ ਮੁਕਾਬਲੇ 62% ਲੋਕਾਂ ਨੇ ਨਿਊਸਮ ਦੇ ਉੱਤੇ ਫਿਰ ਮੋਹਰ ਲਾ ਦਿੱਤੀ ਸੀ। ਸੋ ਉਹਨਾਂ ਦਾ ਜਿਹੜਾ ਰੀਕਾਲ ਦਾ ਕੋਸ਼ਿਸ਼ ਸੀਗੀ ਉਹ ਨਾਕਾਮ ਰਹੀ ਸੀਗੀ। ਕਹਿੰਦੇ ਗਵਰਨਰ ਨੂੰ ਰੀਕਾਲ ਕਰਨਾ ਕੋਈ ਅਨਯੂਜੂਅਲ ਨਹੀਂ ਆ, ਇਹ ਅਕਸਰ ਹੁੰਦਾ ਰਿਹਾ। ਜੈਰੀ ਬਰਾਊਨ ਦੇ ਉੱਤੇ ਵੀ 5 ਵਾਰੀ ਫੇਲਡ ਅਟੈਂਪਟਸ ਕਹਿੰਦੇ ਆ ਉਹ ਹੋਏ ਸੀਗੇ। ਉਹਨਾਂ ਦੇ ਵਿੱਚੋਂ ਕੋਈ ਵੀ ਬੈਲਟ ਲਈ ਨਹੀਂ ਸੀ ਕੁਆਲੀਫਾਈ ਕਰ ਸਕਿਆ, ਪਰ ਇੱਥੇ ਇੱਕ ਵਾਰੀ ਜਿਹੜਾ ਆ ਉਹ ਬੈਲਟ ਦੇ ਵਿੱਚ ਹੋਇਆ ਆ। ਸਕਸੈਸ ਕਹਿੰਦੇ ਬਹੁਤ ਘੱਟ ਹੁੰਦੀ ਆ, ਪਰ ਕੈਲੀਫੋਰਨੀਆ ਦਾ ਇੱਕੋ ਇੱਕ ਗਵਰਨਰ ਰੀਕਾਲ ਹੋਏ ਆ, ਉਹਨਾਂ ਦਾ ਨਾਂ ਸੀਗਾ ਗ੍ਰੇ ਡੇਵਿਸ। 2003 ਦੇ ਵਿੱਚ 55% ਵੋਟਾਂ ਦੇ ਨਾਲ ਉਹਨਾਂ ਨੂੰ ਜਿਹੜਾ ਆ ਰੀਕਾਲ ਕਰ ਦਿੱਤਾ ਗਿਆ ਸੀ। ਤੇ ਉਦੋਂ ਮੂਵੀ ਸਟਾਰ ਦੇ ਸੀਗੇ ਤੇ ਸਾਬਕਾ ਜਿਹੜੇ ਰਿਪਬਲਿਕਨ ਗਵਰਨਰ ਆਰਨੋਲਡ ਸ਼ਵਾਰਜ਼ਨੇਗਰ ਉਸ ਟਾਈਮ ਦੇ ਉੱਤੇ ਗਵਰਨਰ ਬਣੇ ਸੀਗੇ। ਅਗਲੀ ਖਬਰ ਵੱਲ ਚਲੀਏ ਤੇ ਜੋ ਹਾਈਵੇ 280 ਤੋਂ ਆ ਰਹੀ ਆ ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਤੇ ਸੈਨੋਜ਼ੇ ਏਰੀਏ ਦੇ ਵਿਚਾਲੇ ਇੱਕ ਬਹੁਤ ਵੱਡਾ ਅੱਜ ਇੰਟਰਸਟੇਟ ਹਾਈਵੇ 280 ਦੇ ਉੱਤੇ ਐਕਸੀਡੈਂਟ ਹੋਇਆ, ਜਿਹਦੇ ਨਾਲ ਇਹ ਵੀ ਪਤਾ ਚੱਲ ਰਿਹਾ ਵੀ ਕਾਫੀ ਮੇਜਰ ਇੰਜਰੀਜ਼ ਹੋਈਆਂ ਹੈਗੀਆਂ। ਇਹ ਸ਼ਾਮੀ ਹੋਇਆ ਸੀ 3:45 ਦੇ ਵਿੱਚ ਤੇ ਸਾਰੀਆਂ ਲੇਨਸ ਨੂੰ ਕਲੋਜ਼ ਕਰ ਦਿੱਤਾ ਗਿਆ ਸੀ। ਹੁਣ ਲੇਟੈਸਟ ਖਬਰ ਇਹ ਆ ਰਹੀ ਆ ਵੀ ਜੋ ਹਾਈਵੇ 280 ਆ ਉਸ ਨੂੰ ਖੋਲ ਦਿੱਤਾ ਗਿਆ ਹੈਗਾ। CHP ਇਹ ਕਹਿ ਰਹੀ ਆ ਇੱਕ ਰੋਂਗ ਵੇ ਡਰਾਈਵਰ ਜੋ ਆ ਉਹ ਐਂਟਰ ਕਰ ਗਿਆ ਸੀ, ਜਿਹਦੇ ਨਾਲ ਬਹੁਤ ਮੇਜਰ ਐਕਸੀਡੈਂਟ ਹੋਇਆ ਤੇ 2 ਜਾਣਿਆਂ ਨੂੰ ਜੋ ਆ ਉਹ ਹਸਪਤਾਲ ਪਹੁੰਚਾਇਆ ਗਿਆ। ਜੀ, ਸੈਕਰਾਮੈਂਟੋ ਕਾਉਂਟੀ ਦੇ ਵਿੱਚ ਕਹਿੰਦੇ ਆ ਵੀ ਸੋਸ਼ਲ ਮੀਡੀਆ ਦਾ ਆਰਗੂਮੈਂਟ ਜਾਨਲੇਵਾ ਸਾਬਤ ਹੋ ਗਿਆ। 2 ਜਾਣਿਆਂ ਦੀ ਇਸ ਦੇ ਵਿੱਚ ਮੌਤ ਹੋਈ ਆ। 2 ਮੈਨ ਕਹਿੰਦੇ ਵੀ ਕਿਲਡ ਹੋ ਗਏ ਆ। ਉਹਨਾਂ ਨੇ ਮਿਲ ਕੇ 2 ਜਾਣਿਆਂ ਨੇ ਮਿਲ ਕੇ ਇੱਕ ਜਾਣੇ ਨੂੰ ਜਿਹੜਾ ਮਾਰ ਦਿੱਤਾ। ਸੋਸ਼ਲ ਮੀਡੀਆ ਦੇ ਵਿੱਚ ਇਹ ਹੋਇਆ ਆ। ਕਹਿੰਦੇ ਵੀ ਪਿਛਲੇ ਸਾਲ ਇਹਨਾਂ ਨੂੰ ਸੈਂਟੈਂਸ ਸੁਣਾਈ ਗਈ ਆ 75 ਸਾਲ ਟੂ ਲਾਈਫ ਤੇ 50 ਇਅਰਸ ਟੂ ਲਾਈਫ ਇਸ ਦੇ ਵਿੱਚ ਸਜ਼ਾ ਇਹਨਾਂ ਨੂੰ ਸੁਣਾਈ ਗਈ ਹੈਗੀ ਆ। ਇਹ 1 ਜੁਲਾਈ 2022 ਦਾ ਇਹ ਮਾਮਲਾ ਆ। ਸੋਸ਼ਲ ਮੀਡੀਆ ਦੇ ਉੱਤੇ ਇਹ ਲੜਾਈ ਜਿਹੜੀ ਆ ਉਹ ਇੱਥੇ ਤੱਕ ਪਹੁੰਚ ਗਈ ਸੀਗੀ ਅਲੀਜਾ ਅਟਸੇ ਤੇ ਜਿਹੜਾ ਵਿਕਟਮ ਆ ਉਹਨਾਂ ਦੇ ਦਰਮਿਆਨ। ਅਟਸੇ ਨੇ ਕਹਿੰਦੇ ਵੀ ਆਨਲਾਈਨ ਪੋਸਟ ਕੀਤਾ ਸੀ ਵੀ ਔਨ ਐਵਰੀਥਿੰਗ ਆਈ ਲਵ ਆਈ ਵਿਲ ਲੀਵ ਯੂ ਸਲਮਡ। ਇਹ ਆਪਣੇ ਇੰਸਟਾਗ੍ਰਾਮ ਪੇਜ ਦੇ ਉੱਤੇ। ਬਾਅਦ ਦੇ ਵਿੱਚ ਕਹਿੰਦੇ ਪਤਾ ਲੱਗਾ ਵੀ ਇਸ ਨੂੰ 4 ਜੁਲਾਈ ਨੂੰ ਗੋਲੀਆਂ ਜਿਹੜੀਆਂ ਆ ਉਹ ਮਾਰ ਦਿੱਤੀਆਂ ਗਈਆਂ। 17 ਗੋਲੀਆਂ ਦੇ ਖੋਲ ਉਸ ਦੇ ਨਜ਼ਦੀਕ ਜਿਹੜੇ ਉਹ ਲੱਭੇ ਤੇ 2 ਵੱਖ-ਵੱਖ ਗਨਸ ਕਹਿੰਦੇ ਇਸ ਦੇ ਵਿੱਚ ਵਰਤੀਆਂ ਗਈਆਂ ਸੀ। 10 ਤੋਂ ਵੱਧ ਵਾਰੀ ਉਸ ਤੇ ਜਿਹੜੀ ਆ ਉਹ ਗੋਲੀ ਲੱਗੀ ਆ। ਅਥਾਰਟੀਜ਼ ਨੂੰ ਜਿਹੜਾ ਮਰਡਰ ਵੈਪਨ ਆ ਗਨਸ ਤਾਂ ਕਹਿੰਦੇ ਉਹ ਰਿਕਵਰ ਨਹੀਂ ਕਰ ਸਕੇ, ਪਰ ਇਵੈਂਚੁਅਲੀ ਕਹਿੰਦੇ ਆ ਵੀ ਇੱਕ ਕੈਮਰੇ ਦੇ ਵਿੱਚ ਕੈਦ ਹੋਇਆ ਸੀਗਾ ਵੀ ਅਟਸੇ ਤੇ ਬੈਰੀ ਜਿਹੜੇ ਆ ਉਹ ਕੈਮਰੇ ਦੇ ਵਿੱਚ ਹੇਨਸ ਦੇ ਘਰੇ ਆਉਂਦੇ ਦੇਖੇ ਗਏ ਸੀ, ਜਿਸ ਤੋਂ ਬਾਅਦ ਦੇ ਵਿੱਚ ਉੱਥੇ ਉਹਨਾਂ ਨੇ ਕਥਿਤ ਤੌਰ ਦੇ ਉੱਤੇ ਗੋਲੀਆਂ ਚਲਾਈਆਂ। 2023 ਦੀ ਅਗਸਤ ਨੂੰ ਇਹਨਾਂ ਨੂੰ ਜਿਹੜੀ ਆ ਉਹ ਕਨਵਿਕਟ ਕਰ ਦਿੱਤਾ ਗਿਆ ਤੇ ਹੁਣ 75 ਸਾਲ ਤੋਂ ਲੈ ਕੇ ਪੂਰੀ ਲਾਈਫ ਤੱਕ ਤੇ ਬੈਰੀ ਨੂੰ 50 ਸਾਲ ਤੋਂ ਲਾਈਫ ਤੱਕ ਜਿਹੜੀ ਆ ਉਹ ਹੁਣ ਸਜ਼ਾ ਸੁਣਾਈ ਗਈ ਆ। ਸੋ ਆਪਾਂ ਅਕਸਰ ਦੇਖਦੇ ਹਾਂ ਹਰਜੋਤ ਸਿੰਘ ਜੀ ਵੀ ਆਨਲਾਈਨ ਲੋਕ ਇੱਕ ਦੂਜੇ ਦੇ ਕਾਫੀ ਗਲਤ ਮਲਤ ਬੋਲਦੇ ਰਹਿੰਦੇ, ਇੱਕ ਦੂਜੇ ਨੂੰ ਹੀਟਡ ਕੰਮ ਹੋ ਜਾਂਦਾ ਆ, ਪਰ ਇਹ ਮਾਮਲਾ ਕਿੱਥੇ ਤੱਕ ਪਹੁੰਚ ਜਾਂਦਾ ਆ ਇਹ ਪਤਾ ਨਹੀਂ ਲੱਗਦਾ। ਹੁਣ ਇੱਕ ਸੋਸ਼ਲ ਮੀਡੀਆ ਆਰਗੂਮੈਂਟ ਵੱਧ ਕੇ 2 ਜਾਣਿਆਂ ਦੀ, 1 ਜਾਣਾ ਤਾਂ ਮਰ ਗਿਆ, 2 ਜਾਣੇ ਹੁਣ ਜੇਲ੍ਹ 'ਚ ਰਹਿਣਗੇ। ਜੀ, ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਡਾਨਾ ਪੁਆਇੰਟ ਜੋ ਸਦਰਨ ਕੈਲੀਫੋਰਨੀਆ ਦੇ ਵਿੱਚ ਹੈਗਾ, ਜਿੱਥੇ 3 ਘਰ ਜੋ ਮਲਟੀ ਮਿਲੀਅਨ ਡਾਲਰਸ ਦੇ ਘਰ ਆ, 15 16 ਮਿਲੀਅਨ ਦੇ, ਇੱਕ ਘਰ ਜਿਹੜਾ ਉਹ ਕਲਿਫ ਦੇ ਉੱਤੇ ਆਲਮੋਸਟ ਡਿੱਗਣ ਦੇ ਕਿਨਾਰੇ ਹੈਗਾ ਆ। ਜੋ ਇਸ ਘਰ ਦਾ ਮਾਲਕ ਆ ਉਹ ਡਾਕਟਰ ਹੈਗਾ ਆ, ਰੇਡੀਓਲੋਜਿਸਟ ਆ। ਉਸ ਨੂੰ ਸਿਟੀ ਵਾਲਿਆਂ ਨੇ ਕਿਹਾ ਮੂਵ ਹੋ ਤੇ ਉਹ ਕਹਿੰਦੇ ਮੈਂ ਨਹੀਂ ਮੂਵ ਹੋਣਾ ਹੈਗਾ ਇਸ ਘਰ ਦੇ ਵਿੱਚੋਂ। ਤੇ ਉਹਦੀ ਜਿਹੜੀ ਹੁਣ ਜੀਓ ਟੈਕਨੀਕਲ ਸਟੱਡੀਜ਼ ਆ ਉਹ ਹੋ ਰਹੀ ਹੈਗੀ ਆ ਵੀ ਇਹ ਘਰ ਜੋ ਆ ਉਹ ਸਰਵਾਈਵ ਕਰ ਸਕਦਾ ਕਿ ਨਹੀਂ। ਇਸ ਘਰ ਦਾ ਮਾਲਕ ਲੋਕਲ ਰੇਡੀਓਲੋਜਿਸਟ ਹੈਗਾ ਆ, 82 ਸਾਲਾਂ ਦਾ ਲਿਊਸ ਬਰਗਰਮੈਨ, ਤੇ ਕਾਫੀ ਲੰਮੇ ਸਮੇਂ ਤੋਂ ਇਸ ਘਰ ਦੇ ਵਿੱਚ ਰਹਿ ਰਿਹਾ। ਇਹ ਜੋ ਉੱਥੇ ਲੈਂਡਸਲਾਈਡ ਹੋਇਆ ਸੀ ਉਸ ਤੋਂ ਪਹਿਲਾਂ ਜੇ ਘਰ ਦੀ ਕੀਮਤ ਦੱਸਦੇ ਜਾਈਏ 16 ਮਿਲੀਅਨ ਡਾਲਰ
ਕੀਮਤ ਹੈਗੀ ਆ। ਜਦੋਂ ਬਹੁਤ ਜ਼ਿਆਦਾ ਮੀਂਹ ਪਿਆ, ਉਹਦੇ ਨਾਲ ਲੈਂਡਸਲਾਈਡ ਵੀ ਹੋਇਆ, ਮਡ ਸਲਾਈਡਿੰਗ ਹੋਈ ਆ, ਤੇ ਇਹ ਘਰ ਜੋ 16 ਮਿਲੀਅਨ ਵਾਲਾ, ਇੱਕ ਇਸ ਤੋਂ ਬਿਨਾਂ ਇੱਕ ਹੋਰ 14 ਮਿਲੀਅਨ ਦਾ ਆ, ਉਸ ਤੋਂ ਬਿਨਾਂ ਇੱਕ ਹੋਰ 12.9 ਮਿਲੀਅਨ ਡਾਲਰ ਦਾ ਹੈਗਾ। ਇਹ ਖਤਰੇ ਦੀ ਘੰਟੀ ਇਹਨਾਂ ਦੇ ਉੱਤੇ ਇਸ ਟਾਈਮ ਚੱਲ ਰਹੀ ਹੈਗੀ ਆ। ਜੋ ਲੋਕਲ ਲਾਸ ਐਂਜਲਸ ਦੇ ਸਟਰਕਚਰਲ ਇੰਜੀਨੀਅਰਿੰਗ ਦੇ, ਜੀਓ ਟੈਕਨੀਕਲ ਇੰਜੀਨੀਅਰਿੰਗ ਦੀਆਂ ਫਰਮਸ ਹੈਗੀਆਂ ਆ, ਉਹ ਕਹਿੰਦੇ ਆ ਵੀ ਜੇ ਪ੍ਰੋਪਰਟੀ ਇਹ ਬਚ ਗਈ ਤਾਂ ਇਸ ਨੂੰ ਸਟੇਬਲਾਈਜ਼ ਕਰਨ ਦੇ ਲਈ ਬਹੁਤ ਵੱਡਾ ਜਿਹੜਾ ਮੇਜਰ ਵਰਕ ਆ ਉਹ ਕਰਨਾ ਪਊਗਾ। ਜੀ, ਸੈਨ ਮਕੀਨ ਕਾਉਂਟੀ ਤੋਂ ਇਹ ਖਬਰ ਆ ਰਹੀ ਹੈ, ਇੱਕ ਪੈਡੈਸਟਰੀਅਨ ਦੀ ਮੌਤ ਜਿਹੜੀ ਆ ਉਹ ਹੋ ਗਈ ਆ। ਇਸ ਦੇ ਵਿੱਚ ਗੱਡੀ ਲੱਗੀ ਆ, ਤੇ ਇਹ ਗੱਡੀ ਡਿਪਟੀ ਜਿਹੜਾ ਆ ਉੱਥੇ ਦਾ ਸ਼ੈਰਿਫ ਡਿਪਾਰਟਮੈਂਟ ਦਾ, ਉਹ ਚਲਾ ਰਿਹਾ ਸੀਗਾ। ਇਹ ਘਟਨਾ ਵਾਪਰੀ ਆ ਤਕਰੀਬਨ ਰਾਤ 10:30 ਵਜੇ ਵਾਟਰਲੂ ਰੋਡ ਆ, ਸਟਾਕਟਨ ਸਿਟੀ ਜਿਹੜੀ ਆ ਉਸ ਦੇ ਇਰਦ ਗਿਰਦ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਸੈਨ ਮਕੀਨ ਕਾਉਂਟੀ ਦੇ ਜਿਹੜੇ ਸ਼ੈਰਿਫ ਆਫਿਸ ਦਾ K9 ਡੈਪਟੀ ਸੀਗਾ, ਉਹ ਟਰੈਵਲ ਕਰ ਰਿਹਾ ਸੀ ਈਸਟ ਬਾਉਂਡ ਵਾਟਰਲੂ ਦੇ ਉੱਤੇ, ਤੇ ਉਹਨਾਂ ਨੇ ਦੱਸਿਆ ਨਹੀਂ ਵੀ ਕਿੰਨੀ ਸਪੀਡ ਸੀਗੀ ਉਸਦੀ ਜਿਹੜੀ ਗੱਡੀ ਦੀ, ਸਰਕਾਰੀ ਗੱਡੀ ਦੀ, ਜਦ ਉਹ ਪੈਡੈਸਟਰੀਅਨ ਦੇ ਵਿੱਚ ਵੱਜਾ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਫਸਟ ਏਡ ਦੇਣ ਦੀ ਕਹਿੰਦੇ ਕੋਸ਼ਿਸ਼ ਕੀਤੀ, ਮੈਡਿਕਸ ਜਿਹੜੇ ਉਹ ਆਏ, ਪਰ ਜਿਹੜਾ ਮੌਕੇ ਤੇ ਹੀ ਬੰਦੇ ਦੀ ਆ, ਇਨਸਾਨ ਦੀ, ਉਸਦੀ ਜਿਹੜੀ ਉਹ ਮੌਤ ਹੋ ਗਈ ਆ। ਹੁਣ ਡੈਪਟੀਜ਼ ਕਹਿੰਦੇ ਆ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। ਸ਼ੈਰਿਫ ਆਫਿਸ ਨੇ ਜਿਹੜਾ ਉਹ ਦੱਸਿਆ ਵੀ ਇੱਕ ਹੋਰ ਅਨਇਨਵੋਲਵਡ ਜਿਹੜਾ ਵਹੀਕਲ ਆ, ਉੱਥੇ ਬੈਰੀਕੇਡ ਜੋ ਲਾਇਆ ਸੀ, ਉਸ ਦੇ ਵਿੱਚੋਂ ਵੀ ਆਰ ਪਾਰ ਕਰ ਗਏ ਸੀ। ਹਾਲ ਦੀ ਘੜੀ ਉਹ ਬੰਦਾ ਸੀ, ਬੁੜੀ ਸੀ, ਏਜ ਕੀ ਆ ਉਸ ਦੇ ਬਾਰੇ ਉਹ ਦੱਸਿਆ ਨਹੀਂ ਹੈਗਾ। ਮੰਨਿਆ ਇਹ ਜਾ ਰਿਹਾ ਆ ਵੀ ਉਹ ਹੋਮਲੈਸ ਸੀਗਾ, ਤੇ ਉਹਨੇ ਗੂੜੇ ਰੰਗ ਦੇ, ਕਾਲੇ ਰੰਗ ਦੇ ਡਾਰਕ ਕਲੋਥਿੰਗ ਆ ਉਸ ਟਾਈਮ ਦੇ ਉੱਤੇ ਪਾਈ ਹੋਈ ਸੀ, ਤੇ ਸੜਕ ਦੇ ਵਿਚਾਰੇ ਉਹ ਖੜਾ ਸੀਗਾ। ਸੋ ਇਹ ਹੁਣ ਚੀਜ਼, ਇਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਆ, ਤੇ ਸ਼ੈਰਿਫ ਆਫਿਸ ਨੇ ਅਜੇ ਵੀ ਨਹੀਂ ਦੱਸਿਆ ਵੀ ਕੀ ਉਸ ਡੈਪਟੀ ਦੇ ਉੱਤੇ ਕੋਈ ਚਾਰजेस ਲੱਗਣਗੇ, ਤੇ ਜੇ ਲੱਗ ਰਹੇ ਆ ਤਾਂ ਕਿਹੜੇ ਚਾਰजेस ਉਹ ਫੇਸ ਕਰਨਗੇ। ਜੀ, ਅਗਲੀ ਖਬਰ ਮਡੇਰੇ ਤੋਂ ਆ ਰਹੀ ਹੈ। ਮਡੇਰੇ 'ਚ ਆਪਾਂ ਪਿਛਲੇ ਦਿਨਾਂ ਦੇ ਵਿੱਚ ਖਬਰ ਸਾਂਝੀ ਕੀਤੀ ਸੀ ਵੀ ਇੱਕ ਬਹੁਤ ਦਰਦਨਾਕ ਐਕਸੀਡੈਂਟ ਹੋਇਆ, ਜਿਹਦੇ ਨਾਲ 8 ਜੋ ਫਾਰਮਰ ਸੀਗੇ, ਫਾਰਮ ਵਰਕਰ ਸੀਗੇ, ਉਹ ਜਦੋਂ ਵਿਚਾਰੇ ਸਵੇਰੇ ਜਾ ਰਹੇ ਸੀ, ਐਕਸੀਡੈਂਟ 'ਚ ਉਹਨਾਂ ਦੀ ਮੌਤ ਹੋ ਗਈ ਸੀ। ਅਜੇ ਵੀ ਉਹ ਇਨਵੈਸਟੀਗੇਸ਼ਨ ਦੀ ਫਾਈਨਲ ਰਿਜ਼ਲਟਸ ਨਹੀਂ ਆਏ ਹੈਗੇ, ਪਰ ਇੱਕ ਪਿਕਅਪ ਵਾਲਾ, ਉਹਦੀ ਮੌਕੇ ਤੇ ਮੌਤ ਹੋ ਗਈ ਸੀ, ਤੇ 7 ਜਾਣੇ ਜੋ ਇੱਕ ਵੈਨ ਦੇ ਵਿੱਚ ਸੀ, ਇੱਕ ਜਾਣਾ ਬਚ ਗਿਆ ਸੀ। ਤੇ ਹੁਣ ਮਡੇਰੇ ਤੋਂ ਇੱਕ ਹੋਰ ਇਦਾਂ ਦੀ ਖਬਰ ਆ ਰਹੀ ਹੈ। ਮਡੇਰੇ ਦੇ ਵਿੱਚ ਇੱਕ ਬਿਜ਼ਨਸ ਨੂੰ ਕਹਿੰਦੇ ਵੈਂਡਲਾਈਜ਼ ਕੀਤਾ ਗਿਆ ਤੇ ਲੁੱਟਿਆ ਗਿਆ, ਜੋ 1500 ਬਲਾਕ ਆਫ ਈਸਟ ਯੋਸੇਮਿਟੀ ਐਵਨਿਊ ਦੇ ਉੱਤੇ ਹੈਗਾ ਆ। ਤੇ ਉਸ ਦੇ ਸਬੰਧ ਦੇ ਵਿੱਚ ਮਡੇਰਾ ਪੁਲਿਸ ਡਿਪਾਰਟਮੈਂਟ ਇਹ ਕਹਿ ਰਹੀ ਆ ਵੀ 20 ਸਾਲਾਂ ਪੈਨਫਿਲੋ ਫਲੋਰਸ, ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਜੀ, ਇੱਕ ਜਿਹੜੀ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਵੀ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਇੱਕ ਬੀਬੀ ਨੂੰ ਗ੍ਰਿਫਤਾਰ ਕੀਤਾ ਆ। ਉਹ PG&E ਦਾ ਟਰੱਕ ਹੀ ਚੋਰੀ ਕਰਕੇ ਲਈ ਜਾਂਦੀ ਸੀਗੀ। ਤਾਂ ਕਹਿੰਦੇ ਤਕਰੀਬਨ 3:45 ਵਜੇ ਦੀ ਇਹ ਘਟਨਾ ਦੱਸੀ ਜਾਂਦੀ ਆ। PG&E ਨੇ ਰਿਪੋਰਟ ਕੀਤਾ ਵੀ ਉਹਨਾਂ ਦਾ ਭਾਈ ਟਰੱਕ ਚੋਰੀ ਹੋ ਗਿਆ। ਫ੍ਰੈਜ਼ਨੋ ਕਾਉਂਟੀ ਦੇ ਵਿੱਚ ਡਿਵੋਲਫ ਤੇ ਜੈਨਸਨ ਐਵੀਨਿਊ ਦੇ ਉੱਤੇ ਉਹ ਕੰਮ ਕਰ ਰਹੇ ਸੀਗੇ। ਬਾਅਦ 'ਚ ਉਹਨਾਂ ਨੇ ਟਰੈਕ ਕੀਤਾ, ਤੇ ਇਵੈਂਚੁਅਲੀ ਹਿਊਜ਼ ਐਵੀਨਿਊ, ਨੀਲਸਨ ਐਵੀਨਿਊ ਉੱਤੇ ਉਹਨਾਂ ਨੂੰ ਜਿਹੜਾ ਉਹ ਲੱਭ ਗਿਆ। 40 ਕੁ ਸਾਲਾਂ ਤੋਂ ਵੱਧ ਦੀ ਉਮਰ ਵਾਲੀ ਜਿਹੜੀ ਬੀਬੀ ਆ, ਉਸ ਨੂੰ ਬਾਅਦ ਦੇ ਵਿੱਚ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਆ, ਤੇ ਆਲਰੇਡੀ ਬੀਬੀ ਪ੍ਰੋਬੇਸ਼ਨ ਦੇ ਉੱਤੇ ਸੀ। ਗੱਡੀਆਂ ਚੋਰੀ ਕਰਨ ਦੇ ਇਲਜ਼ਾਮ ਇਸ ਦੇ ਉੱਤੇ ਪਹਿਲਾਂ ਵੀ ਲੱਗ ਚੁੱਕੇ ਆ। ਉਹ ਸ਼ਾਇਦ ਕਿਸੇ ਨੂੰ ਇਹ ਨਾ ਲੱਗਦਾ ਹੋਵੇ ਵੀ ਬਿਜਲੀ ਇੰਨੀ ਚੋਰੀ ਹੈ, PG&E ਦਾ ਟਰੱਕ ਚੋਰੀ ਕਰਕੇ ਸ਼ਾਇਦ ਪੈਸੇ ਜਿਹੜੇ ਉਹ ਪੂਰੇ ਹੋ ਜਾਣ, ਪਰ ਬਿੱਲਾਂ ਨੇ ਵੀ, ਹਰਜੋਤ ਸਿੰਘ ਜੀ, ਵੱਖਰੇ ਤੌਰ ਦੇ ਉੱਤੇ ਦੇਖੀਏ ਤਾਂ PG&E ਦੇ ਬਿੱਲਾਂ ਨੇ ਲੋਕਾਂ ਦਾ ਇਸ ਟਾਈਮ ਧੂੰਆਂ ਕੱਢਿਆ ਪਿਆ ਹੈ। ਸਦਰਨ ਕੈਲੀਫੋਰਨੀਆ ਐਡੀਸਨ ਜੋ ਇਲੈਕਟ੍ਰਿਕ ਕੰਪਨੀ ਹੈਗੀ, $80 ਮਿਲੀਅਨ ਪੇ ਕਰਨ ਜਾ ਰਹੀ ਆ ਕਲੇਮ ਸੈਟਲ ਕਰਨ ਦੇ ਲਈ US ਫੋਰੈਸਟ ਸਰਵਿਸ ਦੇ ਨਾਲ, ਕਿਉਂਕਿ ਪਿਛਲੀਆਂ 2017 ਦੇ ਵਿੱਚ ਜਿਹੜੀ ਅੱਗਾਂ ਲੱਗੀਆਂ ਸੀਆਂ, ਉਹਦੇ ਸੰਬੰਧ ਦੇ ਵਿੱਚ ਇਹਨਾਂ ਤੇ ਲਾਸੂਟ ਫਾਈਲ ਕੀਤਾ ਗਿਆ ਸੀ, ਤੇ ਇਹ ਫਿਗਰ ਆਊਟ ਕੀਤਾ ਗਿਆ ਸੀ ਵੀ ਇਹ ਹੀ ਕਾਰਨ ਹੈਗਾ ਆ ਜਿਹਦੇ ਕਰਕੇ ਅੱਗਾਂ ਲੱਗੀਆਂ ਹੈਗੀਆਂ। ਥਾਮਸ ਫਾਇਰ ਕਰਕੇ, ਜਿਸ ਨੇ 439 ਸਕੁਅਰ ਮਾਈਲ ਵੈਂਚਰਾ ਤੇ ਸੈਂਟਾ ਬਾਰਬਰਾ ਕਾਉਂਟੀ 7th ਲਾਰਜੈਸਟ ਅੱਗ ਕੈਲੀਫੋਰਨੀਆ ਦੇ ਇਤਿਹਾਸ ਵਿੱਚ ਹੈਗੀ ਆ, ਉਸ ਨੂੰ ਸਾੜ ਕੇ ਤਬਾਹ ਕਰ ਦਿੱਤਾ ਸੀ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਸੀ, ਤੇ ਉਸ ਸੰਬੰਧ ਦੇ ਵਿੱਚ ਹੁਣ ਬਿਲੀਅਨਸ ਆਫ ਡਾਲਰ, ਸੌਰੀ 80 ਮਿਲੀਅਨ, ਜੋ ਆਲਮੋਸਟ ਬਿਲੀਅਨ ਡਾਲਰ ਦੇ ਲਾਗੇ ਪਹੁੰਚ ਜਾਣਾ ਆ, ਉਹ ਹੁਣ ਸੈਟਲ ਕਰਨ ਜਾ ਰਹੇ ਹੈਗੇ। ਜੀ,
ਅਗਲੀ ਗੱਲ ਕਰਦੇ ਜਾਈਏ ਡੇਵਿਸ ਹਰਜੋਤ ਸਿੰਘ ਜੀ ਯਾਦ ਹੋਣਾ ਕੁਛ ਮਹੀਨੇ ਪਹਿਲਾਂ ਯੂਸੀ ਡੇਵਿਸ ਦੇ ਇਰਦ-ਗਿਰਦ ਇੱਕ ਸੀਰੀਅਲ ਸਟੈਬਰ ਘੁੰਮ ਰਿਹਾ ਸੀ, ਜਿਸ ਨੇ ਕਈਆਂ ਦਾ ਉੱਥੇ ਕਤਲ ਕਰ ਦਿੱਤਾ ਸੀ, ਜਿਸ ਦਾ ਨਾਮ ਬਾਅਦ 'ਚ ਫੜੇ ਜਾਣ ਤੋਂ ਬਾਅਦ ਪਤਾ ਲੱਗਾ ਸੀ ਕਾਰਲੋਸ ਡੋਮਿੰਗਜ਼ ਸੀਗਾ। ਪ੍ਰੋਸੀਕਿਊਟਰਸ ਹੁਣ ਕਹਿੰਦੇ ਵੀ ਉਸ ਦੇ ਲਈ ਮੌਤ ਦੀ ਸਜ਼ਾ ਨਹੀਂ ਮੰਗ ਰਹੇ ਹੈਗੇ। ਉਹ ਕਹਿੰਦੇ ਵੀ ਉਸ ਦੇ ਲਈ ਡੈਥ ਪੈਨਲਟੀ ਨਹੀਂ ਸੀਕ ਕਰ ਰਹੇ ਹੈਗੇ। ਕਾਰਲੋਸ ਡੋਮਿੰਗਜ਼ ਕਹਿੰਦੇ ਵੀ ਆਪਣੇ ਜੰਪ ਸੂਟ ਦੇ ਵਿੱਚ ਸੀਗਾ। ਅੱਜ ਇਸ ਨੂੰ ਅਦਾਲਤ ਵਿੱਚ ਲੈ ਕੇ ਆਏ ਸੀਗੇ। ਜਦ ਜੱਜ ਨੇ ਰੂਲ ਕੀਤਾ ਸੀ ਪਿਛਲੇ ਮਹੀਨੇ ਵੀ ਇਹ ਬਿਲਕੁਲ ਦਿਮਾਗੀ ਤੌਰ ਦੇ ਉੱਤੇ ਠੀਕ ਆ ਤੇ ਇਸ ਦਾ ਟਰਾਇਲ ਅੱਗੇ ਵਧੂਗਾ ਤੇ ਟਰਾਇਲ ਸਟੈਂਡ ਕਰ ਸਕਦਾ ਆ। ਡੋਮਿੰਗਸ ਦੇ ਉੱਤੇ ਇਹ ਕਥਿਤ ਤੌਰ ਦੇ ਉੱਤੇ ਦੋਸ਼ ਆ ਵੀ ਇਸਨੇ 2 ਜਾਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ ਸਟੈਬਿੰਗ ਕਰਕੇ ਚਾਕੂਆਂ ਦੇ ਨਾਲ, ਤੇ ਇਸ ਤੋਂ ਇਲਾਵਾ ਕਈ ਜਿਹੜੀਆਂ ਔਰਤਾਂ ਆ ਉਹਨਾਂ ਨੂੰ ਵੀ ਜ਼ਖਮੀ ਕੀਤਾ ਸੀ। ਅਪ੍ਰੈਲ 2023 ਦੇ ਵਿੱਚ ਜੁਲਾਈ ਦੇ ਵਿੱਚ ਡੋਮਿੰਗਸ ਦੇ ਮੋਹਰੇ ਡੋਮਿੰਗਸ ਜਿਹੜਾ ਇੱਕ 5 ਦਿਨਾਂ ਕੰਪੀਟੈਂਸੀ ਟਰਾਇਲ ਦੇ ਸਾਹਮਣੇ ਜਿਹੜਾ ਉਹ ਪੇਸ਼ ਹੋਇਆ ਸੀ, ਜਿੱਥੇ ਇਹਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ ਵੀ ਮੈਂ ਠੀਕ ਨਹੀਂ ਹੈਗਾ ਮਾਨਸਿਕ ਤੌਰ ਦੇ ਉੱਤੇ। ਸੈਨ ਲੁਈਸ ਓਬਿਸਪੋ ਕਾਉਂਟੀ ਦੇ ਵਿੱਚ ਇਸ ਨੂੰ ਘੱਲਿਆ ਗਿਆ, ਇਸ ਦਾ ਇਲਾਜ ਹੋਇਆ ਤੇ ਦਸੰਬਰ ਮਹੀਨੇ ਦੇ ਵਿੱਚ ਡਾਕਟਰ ਨੇ ਕਿਹਾ ਵੀ ਇਹ ਹੁਣ ਬਿਲਕੁਲ ਠੀਕ ਹੈਗਾ ਆ ਤੇ ਹੁਣ ਇਹ ਕਹਿੰਦੇ ਵੀ ਸਟੈਂਡ ਕਰ ਸਕਦਾ ਆ ਟਰਾਇਲ ਦੇ ਲਈ। ਪਰ ਜਿਹੜੇ ਪ੍ਰੋਸੀਕਿਊਟਰਸ ਆ, ਸਰਕਾਰੀ ਵਕੀਲ ਆ, ਉਹ ਇਸ ਦੇ ਲਈ ਕਹਿੰਦੇ ਵੀ ਮੌਤ ਦੀ ਸਜ਼ਾ ਹੁਣ ਨਹੀਂ ਮੰਗਣਗੇ। ਇਸ ਤੋਂ ਹੇਠਾਂ ਜਿਹੜੀ ਕਹਿ ਲਓ ਵੀ ਲਾਈਫ ਇਨ ਪ੍ਰਿਜ਼ਨ ਵਿਦਆਊਟ ਪੈਰੋਲ, ਉਸ ਵਾਲੇ ਪਾਸੇ ਦੀ ਮੰਗ ਇਹ ਜਿਊਰੀ ਤੋਂ ਕਰ ਰਹੇ ਨੇ। ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ, ਉਹ ਤੋਂ ਪਹਿਲਾਂ ਇੱਕ ਵਾਰੀ ਫੇਰ ਜੇ ਲੇ ਆਫ ਦੀ ਗੱਲ ਕਰਦੇ ਜਾਈਏ, ਸਿਸਕੋ ਕੰਪਨੀ ਧੜਾ-ਧੜ ਲੋਕਾਂ ਨੂੰ ਲੇ ਆਫ ਕਰ ਰਹੀ ਹੈਗੀ ਆ। ਅਲਟੀਮੇਟਲੀ ਹੁਣ ਬੇ ਏਰੀਏ ਦੇ ਵਿੱਚ ਜਿਹੜੀ ਸਿਸਕੋ ਕੰਪਨੀ ਨੇ ਕਾਫੀ ਵੱਡਾ ਜਿਹੜਾ ਧਮਾਕਾ ਕੀਤਾ ਹੈਗਾ। 770 ਦੇ ਕਰੀਬ ਜੋ ਜੌਬਸ ਆ ਉਹ ਕੱਟ ਕੀਤੀਆਂ ਗਈਆਂ ਬੇ ਏਰੀਏ ਦੇ ਵਿੱਚ, ਜਿਹਦੇ ਵਿੱਚੋਂ ਸੈਨ ਹੋਜ਼ੇ ਦੇ ਵਿੱਚ 440 ਦੇ ਕਰੀਬ, ਮਿਲਪੀਟਸ ਦੇ ਵਿੱਚ 107 ਦੇ ਕਰੀਬ। ਇਸ ਤੋਂ ਪਹਿਲਾਂ ਵੀ 2000 ਦੇ ਕਰੀਬ ਸਿਸਕੋ ਨੇ ਲੋਕਾਂ ਨੂੰ ਲੇ ਆਫ ਕੀਤਾ ਸੀ। ਸੋ ਇੰਜੀਨੀਅਰਿੰਗ ਫੀਲਡ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਦੀ ਲੇ ਆਫ ਹੋ ਰਹੀ ਹੈਗੀ ਆ। ਉਹਨਾਂ 'ਚ ਗੂਗਲ ਵੀ ਆ, ਸਿਸਕੋ, ਬਰੋਡਕਾਮ, ਸੇਲਸਫੋਰਸ, ਫੇਸਬੁੱਕ, ਮਾਈਕਰੋਸਾਫਟ। ਸੋ ਲੇਟੈਸਟ ਅੱਜ ਸਿਸਕੋ ਨੇ ਕਿਹਾ ਵੀ 750 ਦੇ ਕਰੀਬ, ਜਿਹ 'ਚ ਸਾਰੇ ਦੇ ਸਾਰੇ ਬੇ ਏਰੀਏ ਦੇ ਲੋਕ ਆ, ਸੈਨ ਹੋਜ਼ੇ, ਮਿਲਪੀਟਸ ਤੇ ਸੈਨ ਫਰਾਂਸਿਸਕੋ, ਉਹ ਹਾਈ ਪੇਇੰਗ ਜੌਬ ਵਾਲੇ ਇੰਜੀਨੀਅਰਸ ਆ, ਉਹਨਾਂ ਨੂੰ ਲੇ ਆਫ ਕਰਨ ਜਾ ਰਹੇ ਆ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਦੱਸ ਜਾਈਏ ਮਾਰਕੀਟ ਦਾ ਹਾਲ। ਅੱਜ ਹਫਤੇ ਦੀ ਜਿਹੜੀ ਸ਼ੁਰੂਆਤ ਦੇ ਵਿੱਚ ਡਾਓ ਜੋਨ 'ਚ 62 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 39,069 ਤੇ ਬੰਦ ਹੋਇਆ। S&P 19 ਪੁਆਇੰਟ ਘਟ ਕੇ 5,070 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 21 ਪੁਆਇੰਟ ਘਟੇ 15,976 ਤੇ ਬੰਦ ਹੋਇਆ। ਸੋਨੇ ਦਾ ਭਾਅ $2,042 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ, 10 ਈਅਰ ਯੀਲਡ 4.27% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ ਲਗਾਤਾਰ ਤੇਜ਼ੀ ਜਿਹੜੀ ਹੈ ਕ੍ਰਿਪਟੋ ਕਰੰਸੀਜ਼ ਦੇਖੀ ਜਾ ਰਹੀ ਹੈ। ਬਿਟਕੋਇਨ 55,711 ਤੇ ਇਥੀਰੀਅਮ 3200 ਤੇ 18 US ਡਾਲਰ ਦੇ ਬਰਾਬਰ ਚੱਲ ਰਿਹਾ ਹੈ। ਜੀ, ਤੇ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ। ਇੱਥੇ ਹੀ ਮੇਰੇ ਰਾਜਕੰਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।